ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਮੱਤੀ ਦੀ ਅੰਜੀਲ ਉਹਦੇ 5ਵੇਂ ਬਾਬ ਦੀ 14ਵੀਂ ਆਇਤ ਤੇ ਗੌਰ ਕਰਾਂਗੇ। 14ਵੀਂ ਆਇਤ ਦਾ ਪਹਿਲਾ ਹਿੱਸਾ ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਤੁਸੀਂ ਦੁਨੀਆ ਦਾ ਨੂਰ ਹੋ, ਯਾਨੀ ਤੁਸੀਂ ਦੁਨੀਆ ਲਈ ਰੌਸ਼ਨੀ ਹੋ। ਇਹਨੂੰ ਅਸੀਂ ਹੋਰ ਪੰਜਾਬੀ ਦੇ ਵਿੱਚ ਸਮਝੀਏ ਤੇ ਇਹ ਕਹਿ ਸਕਦੇ ਹਾਂ, ਤੁਸੀਂ ਦੁਨੀਆ ਦਾ ਚਾਨਣ ਹੋ। ਇਹ ਯਿਸੂ ਮਸੀਹ ਆਪਣੇ ਸ਼ਾਗਿਰਦਾਂ ਨੂੰ ਕਹਿ ਰਿਹਾ ਹੈ, ਆਪਣੇ ਪੈਰੋਕਾਰਾਂ ਨੂੰ ਕਹਿ ਰਿਹਾ, ਆਪਣੇ ਮੰਨਣ ਵਾਲਿਆਂ ਨੂੰ ਕਹਿ ਰਿਹਾ, ਤੇ ਉਹਨਾਂ ਨੂੰ ਕਹਿ ਰਿਹਾ ਜਿਹੜੇ ਉਹਦੇ ਤੇ ਈਮਾਨ ਰੱਖਦੇ ਨੇ। ਤੇ ਕੀ ਆਂਦਾ, ਤੁਸੀਂ ਦੁਨੀਆ ਦਾ ਚਾਨਣ ਹੋ। ਹੁਣ ਇੰਨੀ ਗੱਲ ਕਹਿ ਕੇ ਯਿਸੂ ਮਸੀਹ ਅੱਗੇ ਟੌਪਿਕ ਚੇਂਜ ਕਰ ਦਿੰਦੇ ਨੇ, ਦੂਜੀ ਗੱਲ ਕਰਦੇ ਨੇ। ਕਹਿੰਦੇ ਨੇ ਕਿ ਜਿਹੜਾ ਸ਼ਹਿਰ ਉੱਚੀ ਥਾਂ ਤੇ ਆ ਉਹ ਛੁਪ ਨਹੀਂ ਸਕਦਾ। ਯਾਨੀ ਸਮਝਾਉਣਾ ਇਹ ਚਾਹੁੰਦੇ ਨੇ ਕਿ ਤੁਸੀਂ ਦੁਨੀਆ ਦਾ ਚਾਨਣ ਹੋ ਤੇ ਉੱਚੀ ਜਗ੍ਹਾ ਤੇ ਹੋ ਕੇ ਤੁਸੀਂ ਸਾਰਿਆਂ ਨੂੰ ਚਾਨਣ ਦੇਣਾ। ਅੱਜ ਮੈਂ ਆਪਣੇ ਸਾਰੇ ਭਰਾਵਾਂ ਅੱਗੇ, ਭੈਣਾਂ ਅੱਗੇ ਜਿਹੜੇ ਯਿਸੂ ਮਸੀਹ ਦੇ ਪੈਰੋਕਾਰ ਨੇ ਤੇ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ, ਅੱਜ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਵਾਂ ਕਿ ਯਿਸੂ ਮਸੀਹ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਦੁਨੀਆ ਦਾ ਚਾਨਣ ਹੋ। ਤੇ ਅੱਜ ਅਸੀਂ ਵੇਖੀਏ ਅਸੀਂ ਕਿੰਨਾ ਕੁ ਚਾਨਣ ਦਿੰਦੇ ਆ, ਕਿੰਨੀ ਕੁ ਦੁਨੀਆ ਨੂੰ ਰੌਸ਼ਨੀ ਦਿੰਦੇ ਆ, ਅਸੀਂ ਕਿੰਨਾ ਕੁ ਲੋਕਾਂ ਲਈ ਆਸਾਨੀਆਂ ਪੈਦਾ ਕਰਨੇ ਆ, ਕਿੰਨੀਆਂ ਕੁ ਲੋਕਾਂ ਦੇ ਨਾਲ ਅਸੀਂ ਨਾਲ ਹੋ ਕੇ ਚੱਲਨੇ ਆ। ਇਹ ਸਾਨੂੰ ਆਪ ਨੂੰ ਫੁਰਸਤ ਹੀ ਨਹੀਂ, ਜਾਂ ਅਸੀਂ ਘਰ ਬੈਠੇ ਆ, ਜਿਹਨੂੰ ਲੋੜ ਹੈ ਆਪੇ ਚੱਲ ਕੇ ਆਏ। ਨਹੀਂ, ਖੁਦਾ ਦਾ ਕਲਾਮ ਸਾਨੂੰ ਇਹ ਆਂਦਾ ਵੇ, ਤੁਸੀਂ ਦੁਨੀਆ ਦਾ ਚਾਨਣ ਹੋ। ਯਾਨੀ ਤੁਸੀਂ ਜਦੋਂ ਚਮਕਣਾ, ਤੁਹਾਡੀ ਰੌਸ਼ਨੀ ਜਦੋਂ ਆਉਣੀ ਹੈ ਤੇ ਲੋਕਾਂ ਨੇ ਵੇਖ ਕੇ ਤੁਹਾਡੇ ਵੱਲ ਆਉਣਾ ਹੈ। ਜ਼ਰਾ ਅੱਜ ਆਪਣੇ ਆਪ ਨੂੰ ਵੇਖੀਏ ਕਿ ਅਸੀਂ ਦੁਨੀਆ ਲਈ ਚਾਨਣ ਆ ਜਾਂ ਹਨੇਰਾ ਵਾਂ, ਕਿ ਸਾਡੇ ਵੱਲ ਕੋਈ ਨਹੀਂ ਆਉਂਦਾ ਪਿਆ। ਜ਼ਰਾ ਗੌਰ ਨਾਲ ਸਮਝ ਲਓ। ਸਾਡੇ ਵੱਲ ਤੋਂ ਮੇਰੀ ਮੁਰਾਦ ਜਿਹੜੀ ਹੈ ਵੇ ਕਿ ਜਦੋਂ ਤੁਸੀਂ ਕਲਾਮ ਸੁਣਾਉਣਾ ਹੈ, ਖੁਦਾਵੰਦ ਦੇ ਕਲਾਮ ਦੀਆਂ ਗੱਲਾਂ ਕਰਨੀਆਂ ਨੇ, ਯਿਸੂ ਮਸੀਹ ਦੀਆਂ ਗੱਲਾਂ ਦੱਸਣੀਆਂ ਨੇ, ਤੇ ਲੋਕਾਂ ਨੇ ਖਿੱਚਿਆ ਹੋਇਆ ਆਉਣਾ ਹੈ, ਲੋਕਾਂ ਦਾ ਧਿਆਨ ਤੁਹਾਡੇ ਵੱਲ ਹੋ ਜਾਣਾ। ਤੁਹਾਡੇ 'ਚ ਕਿੰਨੀ ਕੂਵਤ ਹੈ, ਤੁਹਾਡੇ 'ਚ ਕਿੰਨੀ ਸਮਝ ਹੈ, ਤੁਸੀਂ ਦੁਨੀਆ ਲਈ ਕਿੰਨਾ ਚਾਨਣ ਹੋ ਸਕਦੇ ਹੋ, ਜਾਂ ਤੁਸੀਂ ਆਪ ਹੀ ਚਾਨਣ ਵੀ ਰੱਖਦੇ ਹੋ ਤੇ ਅੰਦਰ ਵੜ ਕੇ ਬੈਠੇ ਹੋ, ਛੁਪ ਕੇ ਬੈਠੇ ਹੋ। ਯਿਸੂ ਮਸੀਹ ਕਹਿੰਦੇ ਨੇ ਕਿ ਜਿਹੜਾ ਸ਼ਹਿਰ ਪਹਾੜ ਦੇ ਉੱਤੇ ਵੇ ਉਹ ਛੁਪ ਨਹੀਂ ਸਕਦਾ। ਤੇ ਖੁਦਾ ਦਾ ਕਲਾਮ ਜਦੋਂ ਤੁਹਾਡੇ ਕੋਲ ਹੈ ਤੇ ਜੇ ਤੁਸੀਂ ਅੰਦਰ ਹੀ ਵੜਿਆ ਰਹਿਣਾ ਹੈ ਤੇ ਲੋਕਾਂ ਨੂੰ ਨਹੀਂ ਦੱਸਣਾ, ਤੇ ਫਿਰ ਤੁਸੀਂ ਦੁਨੀਆ ਲਈ ਚਾਨਣ ਕੋਈ ਨਹੀਂ। ਐਂਦੇ ਬੜੇ ਲੋਕ ਨੇ ਜਿਹੜੇ ਖੁਦਾ ਦਾ ਕਲਾਮ ਰੱਖਦੇ ਹੋਇਆਂ ਵੀ ਨਹੀਂ ਜਾਂਦੇ, ਨਾ ਜੇਬ ਚੋਂ ਕੋਈ ਪੈਸਾ ਖਰਚ ਕਰਨਾ ਚਾਹੁੰਦੇ ਨੇ, ਨਾ ਇਹ ਸੋਚਦੇ ਨੇ ਕਿ ਅਸੀਂ ਜਾਈਏ ਤੇ ਕਿਵੇਂ ਕਰੀਏ। ਇਹ ਉਹਨਾਂ ਦੀ ਸੋਚ ਹੀ ਨਹੀਂ। ਜ਼ਰਾ ਵੇਖੋ, ਮੇਰੀ ਗੱਲ ਨੂੰ ਸਮਝੋ। ਯਿਸੂ ਮਸੀਹ ਨੇ ਅਗਰ ਸ਼ਾਗਿਰਦ ਬੁਲਾਏ ਨਾ ਤਾਂ ਉਹਨੇ 12 ਦੇ 12 ਇਕੱਠੇ ਨਹੀਂ ਬੁਲਾ ਲਏ, ਇੱਕ ਇੱਕ ਕਰਕੇ ਇਕੱਠੇ ਕੀਤੇ ਨੇ। ਤੇ ਤੁਸੀਂ ਵੀ ਅਗਰ ਮੇਰੇ ਭਰਾਓ ਅੱਜ ਗੱਲ ਨੂੰ ਸਮਝ ਲਓ, ਤੁਸੀਂ ਵੀ ਅਗਰ ਇੱਕ ਇੱਕ ਦੋ ਨੂੰ ਵੀ ਕਲਾਮ ਸੁਣਾਓਗੇ ਨਾ, ਇੱਕ ਇੱਕ ਦੋ ਨਾਲ ਵੀ ਖੁਦਾ ਦੇ ਕਲਾਮ ਦੀਆਂ ਗੱਲਾਂ ਕਰੋਗੇ ਨਾ, ਤੇ ਮੁੜ ਕੇ ਆਪੇ ਹੀ ਵੱਧਦੇ ਜਾਓਗੇ।
ਉਹ ਦੱਸਣਾ ਤੁਸੀਂ ਕੀ ਹੈ। ਉਹ ਇਕੱਠੇ ਹੋਵੋ, ਦੁਆ ਕਰੋ, ਖੁਦਾ ਦੇ ਕਲਾਮ ਦੀਆਂ ਗੱਲਾਂ ਕਰੋ ਕਿ ਯਿਸੂ ਆਉਣ ਵਾਲਾ ਹੈ ਤੇ ਯਿਸੂ ਦੇ ਆਉਣ ਦਾ ਵਕਤ ਘੱਟ ਰਹਿ ਗਿਆ ਹੈ। ਤੇ ਅਸੀਂ ਉਹਦੀਆਂ ਹੀ ਗੱਲਾਂ ਕਰਨੇ ਆ ਜਦੋਂ ਕਿ ਯਿਸੂ ਮਸੀਹ ਨੇ ਸਾਡੇ ਲਈ ਸਲੀਬ ਤੇ ਜਾਨ ਦਿੱਤੀ ਏ ਤੇ ਉਹਦੇ ਨਾਲ ਅਸੀਂ ਰਾਸਤਬਾਜ਼ ਠਹਿਰੇ ਆ, ਅੱਜ ਬਚਾਏ ਗਏ ਆ, ਅਬਲੀਸ ਤੋਂ ਛੁਡਾਏ ਗਏ ਆ। ਸ਼ੈਤਾਨ ਦੇ ਕੋਲੋਂ ਸਾਨੂੰ ਯਿਸੂ ਮਸੀਹ ਨੇ ਆਪਣਾ ਖੂਨ ਦੇ ਕੇ ਛੁਡਾਇਆ ਹੈ ਤੇ ਅਸੀਂ ਬਚ ਗਏ ਆ। ਤੇ ਇਸ ਦੁਨੀਆ ਤੇ ਹਾਂ ਜ਼ਿੰਦਗੀ ਗੁਜ਼ਾਰਨੀ ਹੈ, ਲੇਕਿਨ ਇਸ ਤੋਂ ਬਾਅਦ ਜਦੋਂ ਅਸਾਂ ਦੁਨੀਆ ਤੋਂ ਚਲੇ ਜਾਣਾ ਹੈ, ਇਸ ਮੌਤ ਦੇ ਵਿੱਚ ਅਸਾਂ ਜਾਣਾ ਹੈ, ਲੇਕਿਨ ਦੁਬਾਰਾ ਅਸੀਂ ਮੌਤ ਵਿੱਚ ਨਹੀਂ ਜਾਣਾ। ਇਸ ਲਈ ਕਿ ਯਿਸੂ ਮਸੀਹ ਨੇ ਸਾਡੇ ਲਈ ਆਪਣਾ ਖੂਨ ਬਹਾਇਆ, ਇਸ ਲਈ ਬਹਾਇਆ ਕਿ ਅਸੀਂ ਆਉਣ ਵਾਲੀ ਵਕਤ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਜਾਈਏ, ਅਸੀਂ ਜੰਨਤ 'ਚ ਜਾਈਏ, ਅਸੀਂ ਫਿਰਦੌਸ 'ਚ ਜਾਈਏ ਤੇ ਅਸੀਂ ਅੱਗੋਂ ਅੱਗ ਦੀ ਭੱਠੀ 'ਚ ਨਾ ਜਾਈਏ। ਸਾਡੇ ਲਈ ਬੰਦੋਬਸਤ ਇਹ ਹੋਇਆ ਹੈ ਤੇ ਇਹ ਹੀ ਚੀਜ਼ਾਂ ਅਸਾਂ ਲੋਕਾਂ ਨੂੰ ਦੱਸਣੀਆਂ ਨੇ ਬਈ ਯਿਸੂ ਮਸੀਹ ਸਾਡੇ ਲਈ ਸਲੀਬ ਤੇ ਕੁਰਬਾਨ ਹੋਇਆ ਤੇ ਆਓ ਯਿਸੂ ਮਸੀਹ ਤੇ ਈਮਾਨ ਲਿਆਓ, ਛੱਡੋ ਦੂਜੀਆਂ ਗੱਲਾਂ, ਉਹ ਭੈੜੇ ਕੰਮ ਛੱਡੋ, ਆਓ ਖੁਦਾਵੰਦ ਦੇ ਨਾਲ ਮਿਲੋ, ਖੁਦਾਵੰਦ ਦੇ ਨਾਲ ਸੁਲ੍ਹਾ ਕਰੋ ਜਿਨੇ ਤੁਹਾਡੇ ਲਈ ਆਪਣੀ ਜਾਨ ਸਲੀਬ ਤੇ ਦਿੱਤੀ ਹੈ ਤੇ ਉਹਦੇ ਮਾਰ ਖਾਣ ਨਾਲ ਸਾਨੂੰ ਸ਼ਿਫਾ ਮਿਲੀ ਹੈ ਤੇ ਅਸੀਂ ਛੁਡਾਏ ਵੀ ਗਏ ਆ, ਅਸੀਂ ਬਚਾਏ ਵੀ ਗਏ ਆ। ਤੇ ਐਸੇ ਲਈ ਇਹ ਗੱਲ ਕਹਿਣਾ ਚਾਹਨਾ ਵਾਂ ਕਿ ਇਹੋ ਹੀ ਗੱਲਾਂ ਅਸਾਂ ਲੋਕਾਂ ਨੂੰ ਦੱਸਣੀਆਂ ਨੇ, ਇਹੋ ਹੀ ਰੌਸ਼ਨੀ ਹੈ ਕਿ ਅੱਗੋਂ ਸਾਡੇ ਲਈ ਇੱਕ ਨਵੀਂ ਜ਼ਿੰਦਗੀ ਹੈ। ਜੇ ਅਸੀਂ ਨਵੀਂ ਜ਼ਿੰਦਗੀ ਲਈ ਆਪਣੇ ਆਪ ਨੂੰ ਨਹੀਂ ਤਿਆਰ ਕਰਦੇ ਤੇ ਅਸੀਂ ਕਰਨੇ ਕੀ ਆ? ਅਸੀਂ ਆਪਣੇ ਮੁਸਤਕਬਲ ਨੂੰ, ਆਪਣੇ ਅਗਲੇ ਹਾਲਾਤ ਨੂੰ ਨਹੀਂ ਵੇਂਦੇ। ਉਹ ਇਸ ਜ਼ਮੀਨ ਤੇ ਅਸੀਂ ਦੁੱਖ ਵੀ ਸਹਿਨੇ ਆ, ਮੁਸੀਬਤਾਂ ਵੀ ਸਹਿਨੇ ਆ, ਵਕਤ ਗੁਜ਼ਾਰਨ ਰਹੇ ਆ, ਲੇਕਿਨ ਅੱਗੋਂ ਸਾਨੂੰ ਇਹਦਾ ਫਲ ਅੱਛਾ ਮਿਲਦਾ ਹੈ। ਯਾਨੀ ਜਿਵੇਂ ਇੱਕ ਬੰਦਾ ਸਾਰਾ ਦਿਨ ਮਿਹਨਤ ਕਰਦਾ ਹੈ, ਮੇਰੀ ਗੱਲ ਨੂੰ ਸਮਝੋ ਜ਼ਰਾ ਗੌਰ ਨਾਲ, ਸਾਰਾ ਦਿਨ ਮਿਹਨਤ ਕਰਦਾ, ਮਸ਼ੱਕਤ ਕਰਦਾ ਤੇ ਸ਼ਾਮ ਨੂੰ ਉਹਨੂੰ ਜਦੋਂ ਦਿਹਾੜੀ ਮਿਲਦੀ ਹੈ ਜਾਂ ਉਹਦੀ ਮਿਹਨਤ ਦਾ ਫਲ ਮਿਲਦਾ ਹੈ, ਇਹ ਲੈ ਤੂੰ ਬਹੁਤੀ ਮਿਹਨਤ ਕੀਤੀ ਹੈ, ਇਹ ਲੈ ਜ਼ਿਆਦਾ ਪੈਸੇ ਲੈ ਲੈ, ਇਹ ਤੂੰ ਇਹ ਕੀਤਾ, ਇਹ ਲੈ ਪੈਸੇ। ਤੇ ਜਦੋਂ ਉਹ ਪੈਸੇ ਲੈਂਦਾ, ਆਪਣਾ ਇਨਾਮ ਲੈਂਦਾ, ਆਪਣੀ ਮਜ਼ਦੂਰੀ ਲੈਂਦਾ ਤੇ ਘਰ ਜਾਂਦਿਆਂ ਆ ਖੁਸ਼ ਹੁੰਦਾ ਕਿ ਮੈਂ ਅੱਜ ਇੰਨੀ ਮਜ਼ਦੂਰੀ ਲੈ ਕੇ ਜਾ ਰਿਹਾ, ਵੱਧ ਪੈਸੇ ਲੈ ਕੇ ਜਾ ਰਿਹਾ ਕਿ ਮੈਂ ਜ਼ਿਆਦਾ ਮਿਹਨਤ ਕੀਤੀ ਹੈ, ਕਿਉਂ? ਇਹਦਾ ਫਲ ਮੈਨੂੰ ਮਿਲਣਾ। ਤੇ ਅਸੀਂ ਇਸ ਦੁਨੀਆ ਤੇ ਰਹਿੰਦੇ ਹੋਇਆ, ਯਿਸੂ ਸਾਨੂੰ ਆਂਦਾ ਤੁਸੀਂ ਦੁਨੀਆ ਦਾ ਚਾਨਣ ਹੋ, ਤੇ ਅਸੀਂ ਕਿੰਨੀ ਕੁ ਰੋਸ਼ਨੀ ਲੋਕਾਂ ਨੂੰ ਦੇ ਰਹੇ, ਕਿੰਨੀ ਕੁ ਰੋਸ਼ਨੀ ਵਿਖਾ ਰਹੇ ਹਾਂ। ਲੋਕ ਸਾਡੇ ਕੋਲ ਆ ਰਹੇ ਨੇ, ਜੇ ਆ ਰਹੇ ਨੇ ਤੇ ਉਹਨਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ ਜਾਏ ਕਿ ਯਿਸੂ ਮਸੀਹ ਸਲੀਬ ਤੇ ਸਾਡੇ ਲਈ ਕੁਰਬਾਨ ਹੋਇਆ ਹੈ। ਯਿਸੂ ਮਸੀਹ ਨੇ ਇਸ ਦੁਨੀਆ ਤੇ ਮੌਜਜ਼ੇ ਕੀਤੇ ਹਨ ਤੇ ਉਹ ਅੱਜ ਵੀ ਮੌਜਜ਼ੇ ਕਰਦਾ ਹੈ ਤੇ ਅੱਜ ਵੀ ਦੁਆਵਾਂ ਦੇ ਨਾਲ ਸ਼ਿਫਾ ਹੁੰਦੀ ਹੈ ਤੇ ਖੁਦਾ ਆਪਣੇ ਕੰਮ ਲਈ ਆਪ ਤਿਆਰ ਰਹਿੰਦਾ ਹੈ। ਅਸੀਂ ਯਿਸੂ ਦੇ ਨਾਂ ਤੇ ਜਦੋਂ ਦੁਆ ਕਰਨੇ ਆ ਤੇ ਮੌਜਜ਼ੇ ਹੁੰਦੇ ਨੇ, ਲੋਕ ਸ਼ਿਫਾ ਪਾਉਂਦੇ ਨੇ। ਤੇ ਜਦੋਂ ਲੋਕ ਸ਼ਿਫਾ ਪਾਉਂਦੇ ਨੇ ਤੇ ਫਿਰ ਇਹ ਗੱਲ ਸਮਝ ਲਓ, ਇਹ ਉਹ ਰੌਸ਼ਨੀ ਹੈ ਜਿਹੜੀ ਯਿਸੂ ਮਸੀਹ ਦੀ ਹੈ, ਜਿਹਦੇ ਚੋਂ ਯਿਸੂ ਮਸੀਹ ਨਜ਼ਰ ਆਉਂਦਾ ਹੈ ਤੇ ਲੋਕ ਈਮਾਨ ਲਿਆਉਂਦੇ ਨੇ ਤੇ ਲੋਕ ਖੁਦਾਵੰਦ ਨੂੰ ਕਬੂਲ ਕਰਦੇ ਨੇ। ਤੇ ਅੱਜ ਕਬੂਲ ਕਰਾਉਣਾ ਹੀ ਬੜਾ ਜ਼ਰੂਰੀ ਹੈ। ਅਸੀਂ ਦੱਸਾਂਗੇ ਤੇ ਖੁਦਾ ਨੂੰ ਕਬੂਲ ਕਰਨਗੇ। ਇਹੋ ਹੀ ਚਾਨਣ ਹੈ ਤੇ ਇਹੋ ਹੀ ਰੌਸ਼ਨੀ ਹੈ ਕਿ ਨਵੀਂ ਜ਼ਿੰਦਗੀ ਸਾਨੂੰ ਕਿਵੇਂ ਮਿਲਣ ਵਾਲੀ ਹੈ। ਯਿਸੂ ਮਸੀਹ ਯੋਹਨਾ ਦੀ ਇੰਜੀਲ 14ਵੇਂ ਬਾਬ ਚਾਹੁੰਦੇ ਨੇ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਖੁਦਾ ਤੇ ਈਮਾਨ ਰੱਖਦੇ ਹੋ ਤੇ ਮੇਰੇ ਤੇ ਵੀ ਈਮਾਨ ਰੱਖੋ। ਮੇਰੇ ਬਾਪ ਦੇ ਘਰ ਦੇ ਵਿੱਚ ਬੜੇ ਮਕਾਨ ਨੇ, ਮੈਂ ਜਾਣਾ ਵਾਂ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨਾ ਤੇ ਫਿਰ ਤੁਹਾਨੂੰ ਆ ਕੇ ਲੈ ਜਾਵਾਂਗਾ। ਤੇ ਅੱਜ ਇਹ ਜਾਣ ਲਓ ਅਸੀਂ ਤਿਆਰ ਰਹੀਏ। ਯਿਸੂ ਮਸੀਹ ਜਿਨੇ ਸਾਡੇ ਲਈ ਸਲੀਬ ਤੇ ਜਾਨ ਦੇ ਕੇ ਸਾਨੂੰ ਰਾਸਤਬਾਜ਼ ਠਹਿਰਾਇਆ, ਸਾਨੂੰ ਰਾਸਤਬਾਜ਼ ਬਣਾ ਦਿੱਤਾ ਹੈ ਤੇ ਅਸੀਂ ਰਾਸਤਬਾਜ਼ ਹੋ ਕੇ ਯਿਸੂ ਦੇ ਪੈਰੋਕਾਰ ਹੋ ਕੇ ਅਸੀਂ ਜੰਨਤ 'ਚ ਜਾ ਸਕਨੇ ਹਾਂ। ਤੇ ਮੈਂ ਈਮਾਨ ਰੱਖਣਾ ਵਾਂ ਕਿ ਤੁਸੀਂ ਇਸ ਕਲਾਮ ਨੂੰ ਗੌਰ ਨਾਲ ਸੁਣਿਆ ਤੇ ਸਮਝਿਆ
ਇਹ ਵੀਡੀਓ ਇਹਨੂੰ ਦੁਬਾਰਾ ਸੁਣ ਲਿਆ ਜੇ, ਤੇ ਯਿਸੂ ਮਸੀਹ ਤੋਂ ਬਗੈਰ ਆਸਮਾਨ ਦੀ ਬਾਦਸ਼ਾਹੀ 'ਚ ਨਹੀਂ ਜੇ ਜਾਇਆ ਜਾਂਦਾ। ਤੇ ਤਿਆਰੀ ਕਰੋ ਤੇ ਨਾਲੇ ਦੁਨੀਆ ਦਾ ਚਾਨਣ ਬਣੋ, ਤਾਂ ਕਿ ਦੁਨੀਆ ਬਚਾਈ ਜਾਏ ਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਯਿਸੂ ਮਸੀਹ ਦੀ ਬਾਦਸ਼ਾਹੀ ਜਾ ਸਕਣ, ਖੁਦਾ ਦੀ ਬਾਦਸ਼ਾਹੀ ਜਾ ਸਕਣ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਤੇ ਮੈਂ ਈਮਾਨ ਰੱਖਣਾ ਵਾ ਕਿ ਤੁਸੀਂ ਸਮਝਿਆ, ਤੇ ਨਾਲੇ ਅੱਜ ਤੋਂ ਬਾਅਦ ਲੋਕਾਂ ਨੂੰ ਵੀ ਸਮਝਾਉਣਾ ਤੇ ਦੱਸਣਾ ਸ਼ੁਰੂ ਕਰ ਦਿਓ। ਤੁਹਾਡਾ ਕੰਮ ਹੈ ਦੱਸਣਾ ਤੇ ਲੋਕਾਂ ਦਾ ਕੰਮ ਹੈ ਕਬੂਲ ਕਰਨਾ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।